ਵੀ ਹੈਗੀ ਹੈਗਾ, ਲੇਕਿਨ ਤੁਹਾਡੀ ਇਹ ਗੱਲ ਆਸਾਨ ਕਰਨ ਲਈ ਤੋਲ ਕੇ ਤੁਹਾਨੂੰ ਦੱਸਾਂਗੇ ਕਿੰਨੇ ਕਿੰਨੇ ਪੈਣ ਇੱਥੇ ਰੱਖ ਕਰਦੇ ਹੁਣ। ਪਿਆਜ਼ ਫਰਾਈ ਹੋਣ ਤੋਂ ਬਾਅਦ ਤਕਰੀਬਨ ਅੱਧਾ ਘੰਟਾ ਹੋ ਚੁੱਕਿਆ ਤੇ ਅੱਧੇ ਘੰਟੇ ਦੇ ਵਿੱਚ ਤਕਰੀਬਨ 4-5 ਵਾਰ ਖੁਸ਼ਕ ਧਨੀਆ ਪੀਸਿਆ ਹੋਇਆ ਇਹ ਆਪਾਂ ਹਾਫ ਹੁਣ ਲਾਉਣਾ ਤੇ ਹਾਫ ਐਂਡ ਤੇ ਲਾਵਾਂਗੇ। ਦਾਲ ਤੇ ਸਾਲਨ ਦੀ ਫਰਾਈ ਜਦੋਂ ਹੋ ਗਿਆ ਨਾ ਉਸ ਤੋਂ ਬਾਅਦ ਐਂਡ ਤੇ ਲਾਵਾਂਗੇ। ਇਹ ਮਸਾਲਾ ਤਕਰੀਬਨ 300 ਗ੍ਰਾਮ, ਇਹਦਾ ਤਕਰੀਬਨ ਹਾਫ ਆਪਾਂ ਹੁਣ ਲਾ ਲਾਂਗੇ, ਹਾਫ ਫਿਰ ਲਾਵਾਂਗੇ। ਖੁਸ਼ਕ ਧਨੀਆ तरी आना शुरू हो गई तकरीबन। सालन तकरीबन अपना तैयार ही है। हुण आप 10 तो 15 मिनट देने हैं। कितने बजे लंगर का प्रोग्राम? 2 बजे राइट टाइम जी सालन लगे हुए हैं। माशाल्लाह कंप्लीट हो चुकी है, दे दिया हुण माशाल्लाह जी। ਇੱਥੇ ਉੱਤਰ ਆ ਕੇ ਫੋਟੋ ਇੱਕ ਇੱਕ ਕਰ ਚੱਲ ਰਿਹਾ ਹੈ ਇਧਰਲੀ ਸਾਈਡ ਨਾ ਇਹ ਹੋਣੀ ਹੋ ਗਿਆ ਉਹ ਵੀ ਇੱਕ ਚਲੋ ਚੰਗਾ कुर्बान आ गया रास्ता इधर निकल चलिए ये ना हलीम दी पूरी बाबर ने भाई हां तो गल
बराबर अब गरम बहुत कोई आज है बाबा जी रज्जब अली रहमतुल्लाह अलैह सरकार का उर्स मुबारक और हम बनाने जा रहे हैं हलीम। ये हमारे पास दाल है 26 केजी और गोश्त इसमें डालेंगे हम 16 किलो। तो सबसे पहले हमने इसमें ये 4 बाल्टी पानी डाला है इसमें भर कर। तो आए हम आग लगाते हैं इसे। आपको आज पूरा तरीक़ाकार इंशाअल्लाह समझाया जाएगा तसल्ली से कि हलीम वीआईपी हलीम कैसे बनता है। हमने आग इसके ऊपर लगा दिया। ये दाल है, हम इसमें ऐड करें। हाँ वैस दाल तो बनाता है दाल चल हाँ जी हाँ जी पता नहीं काला काला हो गया हाँ चल यार वैसे बोलना वीडियो बनी काला हो गया ऑफ स्क्रीनिंग हो रहा है ब्लॉग टैब बना ठीक है ना सिखा हम पीछे होता तो फिर वीडियो कितने बंद की नहीं वीडियो बंद हम दाल को बॉयल करें
बाद का प्रोसेस बाद में बताएंगे। प्याज जरा देख ਤਕਰੀਬਨ ਘੰਟੇ ਤੋਂ ਸਵਾ ਘੰਟਾ ਲੱਗੂਗਾ। ਤਕਰੀਬਨ ਘੰਟੇ ਤੋਂ ਸਵਾ ਘੰਟਾ ਦੇ ਵਿੱਚ ਦਾਲ ਉਬਲ ਜਾਂਦੀ ਹੈ। ਤੁਸੀਂ ਇਸ ਤਰ੍ਹਾਂ ਕੱਢਣਾ, ਥੋੜੇ ਚੰਦ ਦਾਣੇ ਬਾਹਰ ਕੱਢ ਕੇ ਉਹ ਦਬਾ ਕੇ ਚੈੱਕ ਕਰੋ ਕਿ ਨਰਮ ਹੋ ਗਏ ਜਾਂ ਨਾਲ ਆ ਜਿਹੜਾ ਤਕਰੀਬਨ ਦਾਣਾ ਨਰਮ ਹੋ ਗਿਆ। ਲੇਕਿਨ ਅਸੀਂ ਮਜ਼ੀਦ ਇਹਨੂੰ ਹੋਰ ਟਾਈਮ ਦੇਵਾਂਗੇ ਤਾਂ ਕਿ ਉਹ ਮਜ਼ੀਦ ਇਹ ਘੁਲ ਜਾ, ਕਿਉਂਕਿ ਹਲੀਮ ਦੇ ਵਿੱਚ ਜ਼ਰੂਰਤ ਹੀ ਇਹਨੂੰ ਘੁਲੀ ਹੋਈ ਆ। ਤਕਰੀਬਨ 1 ਘੰਟਾ ਹੋ ਗਿਆ ਪੂਰਾ, ਤੇ ਅੱਧਾ ਘੰਟਾ ਹੋ ਗਿਆ। ਕਦੇ ਵੀ ਕੋਈ ਚੀਜ਼ ਗ੍ਰਾਈਂਡ ਕਰਨ ਤੋਂ ਪਹਿਲਾਂ ਜੱਗ 'ਚ ਪਾਣੀ ਪਾਓ ਥੋੜਾ ਜਿਹਾ, ਤਾਂ ਕਿ ਜਿਹੜਾ ਉਹਦੇ ਵਿੱਚ ਕਚਰਾ ਵਗੈਰਾ ਉਹ ਨਿਕਲ ਜਾਵੇ, ਸਫਾਈ ਸੁਥਰਾਈ ਜ਼ਰਾ ਚੰਗੀ ਤਰ੍ਹਾਂ ਹੋ ਜਾਵੇ। ਤੇ ਇਸ ਪਾਣੀ ਨੂੰ ਅਸੀਂ ਜ਼ਾਇਆ ਕਰ ਰਹੇ ਹਾਂ ਦਰਖਤ ਨੂੰ ਪਾ ਹਾਂ। ਇਹ ਦਰਖਤ ਇਹ ਦਰਬਾਰ ਸ਼ਰੀਫ ਦੇ ਦਰਖਤ ਲੱਗੇ ਹੋਏ ਜੀ, ਇਨਸ਼ਾਅੱਲਾ ਹੋ ਜਾਣਗੇ ਬੜੇ ਜਲਦ, ਅੱਲਾ ਰੱਖੇ ਖੈਰ। ਸਮਾਂ ਟਾਈਮ ਹੀ ਲੰਮਾ ਬਣਾਉਣਾ ਕੋਈ ਗੱਲ। ਬਿਸਮਿल्लाह। ਇਹ ਨਾ ਲੋਕ ਦੇਖ ਰਹੇ ਨੇ ਲੋਕ ਥੋੜਾ ਜਿਹਾ ਲੰਮਾ ਰੱਖ ਆਪਾਂ ਕਿਹੜਾ ਪੂਰਾ ਪੂਰਾ ਟਾਈਮ ਬਣਾਉਣਾ, ਟਾਈਮ ਬਣਾਉਣਾ ਪੂਰੀ ਬਣਾਈ ਆ, ਟਾਈਮ ਬਣਾਉਣਾ ਆਪਾਂ ਘੰਟੇ ਦੇ ਉੱਤੇ
ਆਹ ਬੜੀਆਂ ਅੱਲਾਹ ਨੇ ਆਸਾਨੀਆਂ ਪੈਦਾ ਕਰਤੀਆਂ ਜੀ। ਪਹਿਲੇ ਹੁੰਦੇ ਸੀ ਕੁੰਡੇ, ਉਹਨਾਂ ਹੀ ਰਗੜਦੇ ਹੁੰਦੇ ਸੀ। ਹੁਣ ਇੰਨਾ ਸਮਾਨ ਕੁੰਡਿਆਂ 'ਚ ਰਗੜਨਾ ਪੈ ਜਾਵੇ ਤੇ ਦੱਸੋ, ਘੰਟਾ ਡੇਢ 2 ਤਾਂ ਬੰਨੇ ਜੀ ਬਸ ਜੀ। ਇਹ ਤਮਾਮ ਤਾਰੀਫਾਂ ਦਾ ਮਾਲਕ ਅੱਲਾਹ ਪਾਕ ਦੀ ਜ਼ਾਤ ਹੈ ਜੀ। ਇਨਸਾਨ ਲਈ ਕਿੰਨੀਆਂ ਆਸਾਨੀਆਂ ਕਰ ਦਿੱਤੀਆਂ। ਪਾਣੀ ਥੋੜ੍ਹਾ ਜ਼ਿਆਦਾ ਜੱਗ 'ਚ ਰੱਖਣਾ ਚਾਹੀਦਾ। ਪਾਣੀ ਜ਼ਿਆਦਾ ਦੀ ਵਜ੍ਹਾ ਨਾਲ ਤੁਹਾਡੀ ਮਸ਼ੀਨ ਜਿਹੜੀ ਹੈ ਗ੍ਰਾਈਂਡਰ, ਇਹਦੇ ਜ਼ੋਰ ਨਹੀਂ ਲੱਗੇਗਾ, ਇਹ ਫਿਰ ਸੜਦੀ ਨਹੀਂ। ਕੁਛ ਲੋਕ ਗਲਤੀ ਇਹ ਵੀ ਕਰਦੇ ਕਿ ਪਾਣੀ ਥੋੜ੍ਹਾ ਪਾਉਂਦੇ, ਮਸਾਲਾ ਜ਼ਿਆਦਾ ਪਾਉਂਦੇ। ਲਓ ਅੱਲਾ ਖੈਰ ਕਰੇ, ਕੰਮ ਨਿਬੜਦਾ ਯਾਰ। ਨਾ 3 ਕਿਲੋ ਦਹੀਂ ਪਕੜ ਲਿਆ ਮੈਂ। ਅਸੀਂ ਪਹਿਲੇ ਨਾਈਆਂ ਨੂੰ ਸਾਦੇ ਹੁੰਦੇ ਸੀਗੇ ਜੀ, ਲੇਕਿਨ ਸਾਨੂੰ ਚਾਹ ਨਹੀਂ ਸੀ ਆ ਰਹੀ। ਅਸੀਂ ਕੋਸ਼ਿਸ਼ ਕੀਤੀ ਕਿ ਆਪਦੀ ਮਦਦ ਆਪਦੇ ਇਹਦੀ ਮਦਦ ਕਰੀਏ ਤੇ ਅੱਲਾਹ ਪਾਕ ਨੇ ਸਾਨੂੰ ਕਾਮਯਾਬ ਵੀ ਕੀਤਾ ਜੀ। ਤੇ ਅੱਜ ਤਾਂ ਬਥੇਰੇ ਬੜੇ ਚੰਗੇ ਆ, ਅੱਲਾਹ ਪਾਕ ਨਾਲ ਭਲਾ ਕਰੇ, ਲੇਕਿਨ ਜ਼ਿਆਦਾਤਰ ਨਾਈਆਂ ਤੋਂ ਅਸੀਂ ਬਿਹਤਰ ਹੀ ਨਹੀਂ ਬਣਾ ਲਈਦਾ ਜੀ। ਅੱਜ ਅਸੀਂ ਸੋਚਿਆ ਕਿ ਤੁਹਾਡੇ ਨਾਲ ਅਸੀਂ ਇਹ ਰੈਸਪੀ ਸ਼ੇਅਰ ਕਰੀਏ ਤਾਂ ਕਿ ਹੋਰ ਲੋਕਾਂ ਲਈ ਵੀ ਆਸਾਨੀ ਪੈਦਾ ਹੋ ਜਾਵੇ। ਜੇ ਕੋਈ ਜ਼ੌਕ ਸ਼ੌਕ ਵਾਲਾ ਹੋਇਆ ਤਾਂ ਉਹਦੇ ਬਜ਼ੁਰਗਾਂ ਨੇ ਦੱਸ ਕੇ ਜੀ ਆਪਦੇ ਹੱਥੀਂ ਪਕਾਵੇ। ਬਾਕੀ ਕੋਸ਼ਿਸ਼ ਦੇ ਨਾਲ ਹੀ ਹੁੰਦਾ, ਸਾਰਾ ਕੁਝ ਹੋ ਹੀ ਜਾਂਦਾ ਹੁੰਦਾ। ਜੇ ਡਰੀ ਗਾਂ ਦਾ ਨਾ ਦੂਰੋਂ ਵੇਖ ਰਹੀ ਤਾਂ ਫਿਰ ਕੋਈ ਉਹਦੀ ਅੱਗ ਬੰਦ ਕਰ ਦਿਓ ਇੱਕ ਵਾਰੀ। ਆ ਕਰੋ ਗ੍ਰੈਂਡ ਯਾਰ, ਰੋਟੀ ਨੂੰ ਪਕੜਾ ਦਿਓ ਉਹਦੀ। ਹੋ ਲਿਆ ਚਾਚੂ ਕੁਰਬਾਨ ਕਿੱਥੇ? मोटर इवें छड़ दी पानी ज़्यादा हो तो घूमती से सानी मैं कहना मार बेच लिया गया। लो जी फाइनल हो गया जी काम माशाल्लाह। क्या बात। 3 किलो टमाटर सी, 750 ग्राम हरी मिर्च, 750 ग्राम अदरक, 750 ग्राम ही लसन। ठीक हो गया। तो टमाटर 3 किलो, प्याज सीगा 5 किलो। प्याज नहीं ग्राइंड करना, प्याज हमेशा लैदा तो भुनना। लोग ज़्यादातर बच्चे सिट तो लेंगे लेकिन वो चस नहीं आती। काम करो तो जैनमन करो। प्याज आप लैदा तो तलांगे घ्यो दे विच फ्राई करांगे, उस तो बाद फिर नहीं दूसरी तरह यार। अच्छा हाँ ये आती ਨਿੰਬੂ ਉੱਤੋਂ ਹੀ ਲਾਉਣੇ ਆਪਾਂ। ਇਸ ਤਰ੍ਹਾਂ ਕਟਿੰਗ ਕਰਨੀ ਹੈ, ਜਰਾ ਬਰੀਕ ਬਰੀਕ ਰੱਖ ਕੇ। ਛੁਰੀ ਇਹਦੇ ਲਈ ਤੇਜ਼ ਹੋਣੀ ਚਾਹੀਦੀ ਤੁਹਾਡੀ। ਛੁਰੀ ਅਗਰ ਤੇਜ਼ ਨਾ ਹੋਈ ਤਾਂ ਫਿਰ ਇਹਦੇ ਪਾਣੀ ਨਿਕਲਣਾ ਕੱਟਦੇ ਹੋਏ। ਛੁਰੀ ਤੇਜ਼ ਹੋਣੀ ਚਾਹੀਦੀ। ਇਸ ਤਰ੍ਹਾਂ ਕੱਟੋ ਇਹਨੂੰ। ਹਰੀ ਮਿਰਚ ਤੇ ਲੈਮਨ ਤੇ ਧਨੀਆ, ਸਬਜ਼ ਧਨੀਆ ਦਿਖਾਓ ਜੀ। ਇਹ ਸਬਜ਼ ਧਨੀਆ ਤੇ ਇਹ ਆਪਾਂ ਉੱਤੋਂ ਹੀ ਲਾਵਾਂਗੇ। ਜੋ ਸਾਲਨ ਬਿਲਕੁਲ ਕੰਪਲੀਟ ਹੋ ਗਿਆ ਇਹ ਫਿਰ ਉੱਤੋਂ ਹੀ ਲਾਇਆ ਜਾਊਗਾ।
ਖੁਸ਼ਕ ਹੋ ਲੈਂਦੀ ਆਪਣੀ। ਤੇ ਘਿਓ ਪਾਉਂਦੇ ਵਿੱਚ। ਘਿਓ ਆਪਾਂ ਪਾਉਣਾ 13 ਕਿਲੋ, ਲੇਕਿਨ ਘਿਓ ਸਾਰਾ ਇੱਕੋ ਵਾਰ ਨਹੀਂ ਸਿੱਟਣਾ। ਕਿਉਂ? ਕਿਉਂਕਿ ਤੁਸੀਂ ਘਿਓ ਸਾਰਾ ਸਿੱਟ ਲਿਆ ਤੇ ਫਿਰ ਗੰਢੇ ਜਿਹੜੇ ਤਲਾਈ ਜਲਦੀ ਹੋਣੀ ਨਹੀਂ ਹੈਗੀ। ਇਸ ਲਈ ਤਕਰੀਬਨ ਹਾਫ ਆਪਾਂ ਹੁਣ ਪਾ ਲੈਣੇ, ਹਾਫ ਬਾਅਦ 'ਚ ਪਾ ਲੈਣੇ, ਤਾਂ ਕਿ ਪਿਆਜ਼ ਜਿਹੜੇ ਤਲਾਈ ਜ਼ਰਾ ਜਲਦੀ ਹੋ ਜਾਏ। ਇਹਦਾ ਟਾਈਮ ਬਹੁਤ ਜ਼ਾਇਆ ਹੋ ਜਾਣਾ। ਘਿਓ ਤੁਸੀਂ ਜਿੰਨਾ ਪਾਉਣਾ ਪਾਓ ਬੇਸ਼ੱਕ, ਲੇਕਿਨ ਪਹਿਲਾਂ ਥੋੜਾ ਪਾਓ ਜਦੋਂ ਪਿਆਜ਼ ਭੁੰਨੇ ਜਾਣ, ਉਸ ਤੋਂ ਬਾਅਦ ਫਿਰ ਬਾਕੀ ਸਿੱਟੋ ਜੀ। ਹੋਰ ਲਿਆ ਪੈਕੇ ਤਾਂ ਵੀ ਆ ਥੱਲੇ ਖਿੱਚ ਲਿਓ। ਬਾਅਦ 6ਵਾਂ ਪੈਕਟ ਆਏ, 6 ਪੈਕਟ ਹੁਣ ਤੇ 7 ਬਾਅਦ 'ਚ। ਉਹ ਵੀ ਤੁਹਾਨੂੰ ਦੱਸਦੇ ਕਿਦੋਂ ਪਾਉਣ। ਹੋ ਗਏ ਇਹ ਵੈਸ ਸਾਹਿਬ ਹੈ, ਇਹਨਾਂ ਨੂੰ ਬਹੁਤ ਸ਼ੌਕ ਆ ਮਾਸ਼ਾਅੱਲਾ ਮਕਾਈ ਦਾ। ਇਹ ਕਹਿੰਦੇ ਕਿ ਸਾਨੂੰ ਹਲੀਮ ਪਕਾਉਣਾ ਦੱਸੋ। ਅਸੀਂ ਕਿਹਾ ਜੀ ਤਾਬੇਦਾਰ ਜੀ ਅਸੀਂ ਤੁਹਾਡੇ। ਤੇ 7 ਬਿਸਮਿਲ੍ਲਾ। ਆਪਦਾ ਖਾਣ ਦਾ ਦੱਸ ਦਿਓ। ਖਾਣਾ ਜਦੋਂ ਹੋਵੇ ਦੱਸ ਦਿਓ। ਇੱਥੇ ਪਏ ਰਹਿੰਦੇ ਸਾਰੇ। ਲੱਗਣ ਲੱਗੇ ਗਰਮੀ ਭਾਈ। ਇਹ ਪਕੜੀ ਯਾਰ। ਨਾਈ ਸਾਹਿਬ ਕੁੱਟੀ ਲਾ ਰਹੇ ਆ। ਹਾਂ ਜੀ, ਨਾਈ ਸਾਹਿਬ ਨੂੰ ਆ ਗਈ ਗਰਮੀ। ਨਾਈ ਸਾਹਿਬ ਗਰਮੀ ਦੇ ਵਿੱਚ ਆ ਗਏ ਫੁੱਲ। ਉੱਧਰ ਰੱਖੋ। ਮੈਂ ਛੱਟਾ ਨਾ ਮਾਰ ਦਿਓ ਵੀਰੇ। याद आ गए। आग की तेज ही रखनी है। प्याज सट के हमारा चेक कर लेना है कि गर्म क्यों हो गया कि नहीं। तकरीबन हो गया। तेरी आवाज़ आ गई तकरीबन हो गया। जी 5 किलो प्याज है जी।
ਪਿਆਜ਼ ਤਕਰੀਬਨ ਅੱਧਾ ਘੰਟਾ ਲੱਗ ਜਾਂਦਾ ਕਿਉਂਕਿ ਹੁਣ ਅੱਜ ਕੱਲ੍ਹ ਪਿਆਜ਼ ਵੀ ਗਿੱਲੇ ਆ ਰਹੇ ਤਾਂ ਪਿਆਜ਼ ਹਮੇਸ਼ਾ ਜਦੋਂ ਵੀ ਤਲੋ ਉਹ ਤੇ ਢੱਕਣ ਨਹੀਂ ਕਦੇ ਵੀ ਉਸ ਤਰ੍ਹਾਂ ਹੀ ਖਲਾਈ ਦੇ ਭਾਈ ਹੁਣ ਤੁਹਾਨੂੰ ਅਸੀਂ ਦੱਸਦੇ ਹਾਂ ਮਸਾਲੇ ਜਾਂ ਕਿੰਨੇ ਪੈਣੇ ਤੇ ਕਿਵੇਂ ਕਿਵੇਂ ਪੈਣੇ ਆਓ ਜੀ ਜ਼ਰਾ ਮੈਨੂੰ ਤੇ ਹੱਥ ਨਾਲ ਵੀ ਆਈਡੀਆ ਹੈਗਾ ਲੇਕਿਨ ਤੁਹਾਡੀ ਇਹ ਗੱਲ ਆਸਾਨ ਕਰਨ ਲਈ ਤੋਲ ਕੇ ਤੁਹਾਨੂੰ ਦੱਸਾਂ ਕਿੰਨੇ ਕਿੰਨੇ ਪੈਣੇ ਇੱਥੇ ਤੱਕ ਜੇ ਹੈਗਾ ਬਣਾ ਲਾ ਫਿਰ ਆਪਾਂ ਬਣਾਉਂਦੇ ਇਹ ਤਾਂ ਟਾਈਮ ਨਹੀਂ ਹੋਏਗਾ ਪਿਆਜ਼ ਸਾਡਾ ਬਰਾਊਨ ਹੋ ਗਿਆ ਤਕਰੀਬਨ ਪਿਆਜ਼ ਚੈੱਕ ਕਰਾਓ ਜੀ 2-3 ਮਿੰਟ ਹੋਰ ਦਿੰਦੇ ਨੇ ਜਦੋਂ ਪਿਆਜ਼ ਇੱਥੇ ਆ ਜਾ ਤੁਸੀਂ ਉਦੋਂ ਖਾਸ ਨਿਗਾਹ ਦੇ ਵਿੱਚ ਹੀ ਰੱਖਣੀ ਕਿਉਂਕਿ ਮਿੰਟਾਂ 'ਚ ਇੱਧਰ ਜਲ ਜਾਂਦਾ ਹੁੰਦਾ ਇਹਦੀ ਜਿਹੜੀ ਅੱਗ ਹੈ ਥੋੜੀ ਕਰ ਦਿਓ ਤੇ ਇਹਦਾ ਹੀ ਨਿਗਾਹ ਰੱਖੋ ਖਾਸ ਹੈ ਜਦੋਂ ਇੱਥੇ ਕਾ ਕੇ ਪਿਆਜ਼ ਪਾਣੀ ਤੁਹਾਨੂੰ ਪਤਾ ਹੀ ਨਹੀਂ ਚੱਲਣਾ ਕਿਦੋਂ ਕੰਮ ਹੋ ਗਿਆ ਉਸ ਤੋਂ ਬਾਅਦ ਤੁਸੀਂ ਅੱਗ ਬਿਲਕੁਲ ਸਲੋ ਕਰਨੀ ਹੈ ਉਸ ਤੋਂ ਬਾਅਦ ਹੁਣ ਆਪਾਂ ਪਾਵਾਂਗੇ ਜੀ ਇਹ ਟਮਾਟਰ ਮਿਰਚਾਂ ਵਗੈਰਾ ਜਿਹੜਾ ਪੇਸਟ ਆਪਾਂ ਬਣਾਇਆ ਸੀਗਾ ਲਸਣ ਅਦਰਕ ਹਿਲਾਉਣਾ ਯਾਰ ਆਹ ਹਿਲਾਈਏ ਅੰਤੂ ਇਹਨੂੰ ਪਾਲਾ ਵਿੱਚ ਛੱਡ ਦੇ ਔਰ ਬਾਅਦ ਅੱਗ ਨੂੰ ਤੁਸੀਂ ਫੇਰ ਤੇਜ਼ ਕਰ ਦਿਓ ਲੇਕਿਨ ਮੈਂ ਤੁਹਾਡੀ ਆਸਾਨੀ ਲਈ ਇਹ ਮੈਂ ਤੁਹਾਨੂੰ ਦਿਖਾਉਣ ਲੱਗਾ ਤੇ ਬਾਅਦ ਵਿੱਚ ਤੁਹਾਨੂੰ ਦੱਸਣ ਲੱਗਾ ਕਿੰਨਾ ਹੋਇਆ ਉਹ ਪ੍ਰਾਂਤ ਹੋ ਗਿਆ ਨਾ ਉਹ ਪ੍ਰਾਂਤ ਲੈਂਦੇ ਦਾ ਵਜ਼ਨ ਕਰਦੇ ਹਾਂ ਬਿਸਮਿਲ੍ਲਾਹ ਤੇ 8 ਕਿਲੋ ਹੀ ਵੈਸੇ ਜ਼ਿਆਦਾਤਰ ਹਲੀਮ ਦੇ 8 ਕਿਲੋ ਦਾਲ ਹੁੰਦੀ ਹੈ ਤੇ 3-4 ਕਿਲੋ ਰੋਟੀ ਉਹਦੇ 'ਚ ਪੈਂਦੀਆਂ ਨੇ 2 ਮੁੱਠਾਂ ਤਕਰੀਬਨ ਇਹ ਜਿਹੜੀ ਇੱਕ ਹੋ ਗਈ ਤੇ 2 ਹੋ ਗਈ ਲੇਕਿਨ ਆਪਣੀ ਹੈਗਾ ਜ਼ਿਆਦਾ ਇਹ ਹੈਗੀ ਹੈ 26 ਕਿਲੋ ਦਾਲ ਹੈ ਤੇ 17 ਕਿਲੋ ਗੋਸ਼ਤ 43 ਕਿਲੋ ਵਜ਼ਨ ਬਣਦਾ ਹੈ 2 ਹੋ ਗਈਆਂ 3 4 ਤੇ 5 ਇੰਨੀਆਂ ਕੁ ਪਾਉਂਦੇ ਆਪਾਂ ਬਾਅਦ 'ਚ ਬਾਕੀ ਵਾਧਾ ਘਾਟਾ ਦੇਣਾ ਹਰੀ ਮਿਰਚ ਵੀ ਹੈ ਕਾਲੀ ਮਿਰਚ ਵੀ ਹੈ ਉਸ ਤੋਂ ਬਾਅਦ ਇਹਦਾ ਵਜ਼ਨ ਹੋਇਆ ਜੀ 200 ਗ੍ਰਾਮ ਸਿਰਫ 200 ਗ੍ਰਾਮ ਵਜ਼ਨ ਹੋਇਆ ਜੀ ਇਹ ਆਪਾਂ ਹਲਾ ਯਾਰ 200 ਗ੍ਰਾਮ ਹੋ ਗਈ
ਹਲਦੀ ਹੋ ਗਈ। ਹਲਦੀ ਆਪਾਂ ਪਾਉਣੀ ਆ ਇੱਕ ਦੇਗ ਤਕਰੀਬਨ ਅੱਧ ਪਾ ਪੈਂਦੀ ਆ, ਤਕਰੀਬਨ 4 ਦੇਗਾਂ ਦਾ ਇਹ ਆਈਡੀਆ ਹੈਗਾ ਸਮਾਨ। ਇਹਦੇ 'ਚ ਆਪਾਂ 400 ਗ੍ਰਾਮ ਹਲਦੀ ਲਾਵਾਂਗੇ। ਇਹ 200 ਗ੍ਰਾਮ ਦਾ ਆਮ ਹੀ ਪੈਕਟ ਮਿਲ ਜਾਂਦਾ ਤਕਰੀਬਨ ਜਿੱਥੋਂ ਮਰਜ਼ੀ ਦਾ। 2 ਪੈਕਟ ਪਾਉਣੇ। ਅਗਰ ਤੁਸੀਂ 8 ਕਿਲੋ ਦਾਲ ਤੇ 5 ਕਿਲੋ ਗੋਸ਼ਤ ਪਕਾਉਣਾ ਤਾਂ ਫਿਰ ਤੁਸੀਂ ਤਕਰੀਬਨ 100 ਤੋਂ 120 ਗ੍ਰਾਮ ਹਲਦੀ ਲਾਉਣੀ। ਦੇਖ ਲਓ ਲਓ ਜੀ, ਅੱਗੇ ਇੱਕ ਪੈਕਟ ਸਿੱਟਿਆ 200 ਗ੍ਰਾਮ ਦਾ, 200 ਗ੍ਰਾਮ ਦਾ ਥੋੜਾ। ਹਲਦੀ ਹੋ ਗਈ ਆਪਣੀ 400 ਗ੍ਰਾਮ ਤੇ ਮਿਰਚਾਂ ਹੋਈਆਂ ਤੇ 200 ਗ੍ਰਾਮ। ਮਿਰਚ ਲੈਣੀ ਦਾਦੜ ਦੜਾ ਮਿਰਚ ਜਾਣ ਕੇ ਜਿਹਨੂੰ ਕਹਿੰਦੇ। ਉਸ ਤੋਂ ਬਾਅਦ ਆ ਗਿਆ ਫਲਾਈ ਗੋਸ਼ਤ, ਨੈਸ਼ਨਲ ਵਾਲਿਆਂ ਦੀ ਅੱਛੀ ਕੰਪਨੀ ਦਾ, ਉਹਦਾ ਲੈ ਲਿਆ ਕਰੇ। ਇਹ ਪਾਉਣੇ ਆਪਾਂ 6 ਪੈਕਟ। ਇੱਕ ਦੇਗ ਨੂੰ ਜਾਣੀ ਕਿ 2 ਪੈਕਟ ਲੱਗਦੇ। ਅਮਰ ਪਕੜ ਵੀ ਪੈਕਟ ਫਲਾਈ ਗੋਸ਼ਤ। ਹੋ ਗਿਆ ਜੀ, ਆਹ ਦੂਜਾ ਹੋਣ ਲੱਗਾ ਜੀ ਫਲਾਈ ਕਰ ਇਹ ਕੰਮ ਕਰਨਾ। 2 ਹੋ ਗਈ ਤੇ ਥੋੜਾ ਜਿਹਾ ਇੱਥੇ ਆਪਾਂ ਪਾਣੀ ਵੀ ਲਾ ਦਿੱਤਾ ਤਾਂ ਕਿ ਮਸਾਲੇ ਦੀ ਬਣਾਈ ਜਿਹੜਾ ਸਹੀ ਤਰ੍ਹਾਂ। ਸਾਰਿਆਂ ਨੂੰ ਖਾਣਾ ਕਿਹੜਾ ਸਾਰੇ ਜਿਹੜਾ ਪਾਉਣ ਡਿਆ ਹੁੰਦਾ ਨਾ ਨਾਲ ਇਹਨੂੰ ਥੋੜਾ ਕੱਟ ਦਿੰਦੇ। ਕੱਲਾ ਬੰਦਾ ਨਾ ਸਮਾਨ ਦੇ ਹੁਣ ਸਮਾਨ ਦੇ ਘਾਟਾ ਵੀ ਲੈ ਲਈਏ ਵਿੱਚ। ਬੜਾ ਮਿਰਚ ਪੈ ਗਈ, ਮਸਾਲੇ ਪੈ ਗਏ, ਅਦਰਕ ਲਸਣ ਵਗੈਰਾ ਦਾ ਪੇਸਟ ਪੈ ਗਿਆ। ਉਸ ਤੋਂ ਬਾਅਦ ਆਪਾਂ ਪਾਉਣਾ ਨਮਕ। ਲਓ ਜੀ, ਨਮਕ ਆ ਗਿਆ। ਨਮਕ ਤੁਸੀਂ ਪਾਉਣਾ, ਮੈਂ ਤਾਂ ਉਹਦੇ ਮੁੱਠਾਂ ਦਾ ਹੀ ਅੰਦਾਜ਼ਾ ਜੀ, ਵਜ਼ਨ ਘੱਟ ਹੁੰਦਾ ਇੱਦਾਂ ਮੁੱਠਾ ਹੀ ਪਾਉਣਾ। 1 2 फिलहाल उसे तकरीबन 900 ग्राम कुछ तकरीबन 900 ग्राम है, 950 ग्राम। बाकी वाधा घाटा बाद देना क्योंकि नमक बाद का पूरा हो सकता, जो ज़्यादा पै गया वो निकल जाता। पानी ला समय करी जाता, काम लगी जाता। आलू बुखारा है, आलू बुखारा ਇਹਦਾ ਟੱਚ ਦਿਓ ਤੇ ਇਨਸ਼ਾਅੱਲਾ ਇਹਦਾ ਆਪਣਾ ਇੱਕ ਟੇਸਟ ਵਿੱਚ ਲਹਿਰਾ ਮਨੂ ਲੱਗਦਾ। ਇਹ ਹੈ ਅੱਧਾ ਕਿਲੋ। ਤੁਸੀਂ ਵੈਸੇ 8 ਕਿਲੋ ਦਾਲ ਤੇ 5 ਕਿਲੋ ਗੋਸ਼ਤ 'ਚ ਪਾਉਣਾ 200 ਗ੍ਰਾਮ। ਆ 1 2 ਐਂਡ ਤੇ ਨਾਈ ਖਾਣਾ।
ਸਾਨੂੰ ਵੈਸੇ ਹੀ ਦੱਸਦੇ ਮਿੱਠਾ ਕਿ ਲੂਣਾ ਉਹ ਕਿੱਥੇ ਲਿਆਓ ਲੋ ਜੀ ਗੋਸ਼ਤ ਮਾਸ਼ਾਅੱਲਾ ਬੜਾ ਭਾਰਾ ਸੀ ਬਈ ਸਾਰਾ ਕੁਝ ਪਾ ਕੇ ਤੇ ਉਸ ਤੋਂ ਬਾਅਦ ਤੁਸੀਂ ਅੱਛੀ ਤਰ੍ਹਾਂ ਹਿਲਾਉਣਾ ਹੈ ਤਾਂ ਕਿ ਮਸਾਲਾ ਜਿਆਦਾ ਸਾਰੇ ਮਿਕਸ ਹੋ ਜਾਣ ਤੇ ਉਸ ਤੋਂ ਬਾਅਦ ਤਕਰੀਬਨ ਥੋੜਾ ਜਿਹਾ ਪਾਣੀ ਲਾ ਦਿਓ ਤੇ ਜਿਹੜੇ ਬਾਕੀ ਆਪਾਂ ਪੈਕਟ ਰੱਖੇ ਸੀ ਘਿਓ ਦੇ 7 ਜਾਂ ਕਿ 13 ਕਿਲੋ ਪਾਉਣਾ ਸੀ ਆਪਾਂ ਪਹਿਲਾਂ ਪਾਏ 6 ਕਿਲੋ ਉਹ ਜਿਹੜਾ ਬਾਕੀ ਘਿਓ ਆਪਣਾ ਰਹਿੰਦਾ ਉਹ ਪਾਉਣ ਲੱਗੇ ਸੱਤੇ ਪੈਕਟ ਆਓ ਜੀ ਪਾਓ ਜੀ ਘਿਓ ਦੇ ਪੈਕਟ ਫਰਾਈ ਚੱਲੋ ਰਹੇ ਉਹ ਆਵੇਂ ਪੱਕਾ ਘਿਓ ਦੇ 50 ਪੈਕਟ ਸੈਟ ਹੋ ਜੀ ਪੁੱਛੋ ਯਾਰ ਉੱਤੇ ਰੱਖਦੇ ਆਪਣੇ ਚਣਿਆਂ ਦੀ ਦਾਲ ਹੁੰਦੀ ਹੈ ਨਾ ਇਹ ਬਹੁਤ ਜ਼ਿਆਦਾ ਘਿਓ ਖੁਸ਼ਕ ਹੁੰਦੀ ਹੈ ਇਸ ਲਈ ਘਿਓ ਜ਼ਿਆਦਾ ਪਾਇਆ ਜਾਂਦਾ ਇਹਦੇ ਵਿੱਚ ਕਿਉਂਕਿ ਅਗਰ ਆਪਾਂ ਘਿਓ ਦੀ ਮਿਕਦਾਰ ਘੱਟ ਰੱਖਾਂਗੇ ਤੇ ਦਾਲ ਦਾ ਜ਼ਾਇਕਾ ਨਹੀਂ ਬਣੇਗਾ ਕਦੇ ਵੀ ਕਿਉਂਕਿ ਦਾਲ ਖੁਸ਼ਕ ਹੁੰਦੀ ਬਹੁਤ ਜ਼ਿਆਦਾ ਇਸ ਲਈ ਘਿਓ ਥੋੜਾ ਜ਼ਿਆਦਾ ਹੀ ਪਾਓ ਤੇ ਤੁਹਾਡਾ ਸਾਲਨ ਤਾਂ ਕਿ ਅੱਛਾ ਬਣੇ ਇਹ ਬਰਤਨ ਜਿਹੜਾ ਲਿਆਦਾ ਛੋਟਾ ਲਾਇਆ ਹੋਇਆ ਤਾਂ ਕਿ ਇਹਦੇ 'ਚ ਆਪਾਂ ਜਿਹੜਾ ਸਾਲਨ ਤਿਆਰ ਕਰਨਾ ਬਰਤਨ ਇਸ ਤੋਂ ਆਲਰੇਡੀ ਇੱਕ ਲਿਆਦਾ ਪਿਆ ਹੈ ਵੱਡਾ ਦਾਲ ਤੇ ਗੋਸ਼ਤ ਜਦੋਂ ਆਪਾਂ ਮਿਕਸ ਕਰਾਂਗੇ ਦੋਨੇ ਇਕੱਠੇ ਕਰਾਂਗੇ ਫਿਰ ਉਹਦੇ ਵਿੱਚ ਪਾਵਾਂਗੇ अस्सलामुअलैकुम मेरा किधर गई ठीक है अच्छा जीरो ਅਸੀਂ ਤਾਂ ਪਾ ਰਹੇ ਸੁਲਤਾਨ ਘਿਓ ਤੁਸੀਂ ਜਿਹੜਾ ਮਰਜ਼ੀ ਪਾ ਲੈ ਸਾਨੂੰ ਤਾਂ ਇੰਝ ਹੀ ਲੱਗਦਾ ਕਿ ਅੱਛਾ ਘਿਓ ਬਾਕੀ ਹਰ ਬੰਦੇ ਦੀ ਆਪਦੀ ਆਪਦੀ ਪਸੰਦ 0300 0300 23 71
581 ਹੁਣ ਦੱਸ ਦਿਓ ਕਿੱਥੇ ਘਰੇ ਖੜੋਤੇ ਮੈਂ ਬੰਦਾ ਭੇਜ ਕੇ ਤੁਹਾਨੂੰ ਲੈ ਜੂ। ਹੁਣ ਇੱਥੇ ਲੱਗੇ ਅੱਗ ਤੇਜ਼ ਕਰਨ ਜ਼ਰਾ। ਪਾਣੀ ਲੈ ਕੇ ਆ ਦਰਵਾਜ਼ੇ ਦੀ ਕੁੜੀ ਛੱਡ ਕੇ ਆਉਂਦਾ ਜਿੰਦ ਮਾਰ ਕੇ ਇਹਦੀ ਲੋੜ ਸਾਰੀ ਦੁਬਾਜ ਬਾਜ ਦੇ ਲਓ ਜੀ 5 ਮਿੰਟ ਹੋ ਗਏ ਆ ਤੇ 5-7 ਮਿੰਟ ਤੋਂ ਬਾਅਦ ਦਹੀਂ ਅਸੀਂ ਐਡ ਕਰਨਾ। ਦੁਬਾਰਾ ਫਿਰ ਵਿੱਚ ਇਹ ਸਭ ਕੀ ਨਹੀਂ ਪਾ ਦਿਆ ਕਿ ਸਾਫ਼ ਕਰਨਾ। ਦਹੀਂ ਪਾਈ ਆ 3 ਕਿਲੋ 3 ਕਿਲੋ ਦਹੀਂ ਪਾ ਦਿੱਤੀ ਇਹਨੂੰ ਹੁਣ ਕੋਈ ਕਮੋ ਪੇਸ਼ 15 ਮਿੰਟ ਲਈ ਬੰਦ ਕਰਦੇ ਹਾਂ। ਓਕੇ ਬੋਲੋ ਲਓ ਜੀ ਚੈੱਕ ਕਰਦੇ ਹਾਂ ਹੁਣ। ਪਿਆਜ਼ ਫਰਾਈ ਹੋਣ ਤੋਂ ਬਾਅਦ ਤਕਰੀਬਨ ਅੱਧਾ ਘੰਟਾ ਹੋ ਚੁੱਕਿਆ ਤੇ ਅੱਧੇ ਘੰਟੇ ਦੇ ਵਿੱਚ ਤਕਰੀਬਨ 4-5 ਵਾਰੀ ਚੈੱਕ ਵੀ ਕਿਤੇ ਢੱਕਣ ਲਾ ਕੇ ਤੇ ਹਿਲਾਉਣਾ ਪੈਂਦਾ। ਜਦੋਂ ਤੁਸੀਂ ਅੱਧੇ ਘੰਟੇ ਬਾਅਦ ਲਾਉਣ ਲਾਏ ਥੱਲੇ ਲਾਓ ਵੀ ਬੰਦਾ ਸਭ। ਇਹ ਗਰਮ ਮਸਾਲਾ ਹੈ ਤੇ ਖੁਸ਼ਕ ਧਨੀਆ ਪੀਸਿਆ ਹੋਇਆ। ਇਹ ਆਪਾਂ ਹਾਫ ਹੁਣ ਲਾਉਣਾ ਤੇ ਹਾਫ ਐਂਡ ਤੇ ਲਾਵਾਂਗੇ। ਦਾਲ ਤੇ ਸਾਲਨ ਦੀ ਫਰਾਈ ਜਦੋਂ ਹੋ ਗਿਆ ਨਾ ਉਸ ਤੋਂ ਬਾਅਦ ਐਂਡ ਤੇ ਲਾਵਾਂਗੇ। ਇਹ ਮਸਾਲਾ ਤਕਰੀਬਨ 300 ਗ੍ਰਾਮ ਇਹਦਾ ਤਕਰੀਬਨ ਹਾਫ ਆਪਾਂ ਹੁਣ ਲਾ ਲਾਂਗੇ ਹਾਫ ਫਿਰ ਲਾਵਾਂਗੇ। ਧਨੀਆ 400 ਗ੍ਰਾਮ 200 ਗ੍ਰਾਮ ਤਕਰੀਬਨ ਹੁਣ ਲਾਵਾਂਗੇ 200 ਗ੍ਰਾਮ ਬਾਅਦ ਲਾਵਾਂਗੇ। ਕੁਛ ਧਨੀਆ ਸਾਬਤ ਲੈ ਕੇ ਕੋਸ਼ਿਸ਼ ਕਰੋ ਕਿ ਆਪ ਪੀਸੋ ਘਰ। ਜਿਹੜਾ ਦੁਕਾਨਾਂ ਤੋਂ ਮਿਲਦਾ ਹੈ ਉਹਦੇ ਪੱਲੇ ਕੁਛ ਵੀ ਨਹੀਂ ਹੁੰਦਾ, ਉਹ 2 ਨੰਬਰ ਦੇ ਕੰਮ। ਦੇਖਿਆ ਜੀ ਹੁਣ ਮਸਾਲਾ ਧਨੀਏ ਤੋਂ ਬਾਅਦ ਘਿਓ ਬੜੀ ਤੇਜ਼ੀ ਨਾਲ ਆ ਜਾਂਦਾ ਤੇ ਉਸ ਤੋਂ ਬਾਅਦ ਤੁਸੀਂ ਫਿਰ ਨੀਚੇ ਉਤਾਰ ਦੇਣਾ। ਜਦੋਂ ਹੁਣ ਕੋਈ 10 ਮਿੰਟ ਬੰਦ ਕਰਦੇ ਹਾਂ ਆਪਾਂ ਚੈੱਕ ਕਰੀਏ ਮਾੜਾ ਜਿਹਾ ਢੱਕਣ ਲਾ ਕੇ। ਸਾਲਨ ਤਕਰੀਬਨ ਕੰਪਲੀਟ ਹੋ ਚੁੱਕਿਆ। ਫਿਰ ਹੁਣ ਆਪਾਂ ਥੱਲੇ ਉਤਾਰਦੇ ਹਾਂ। ਉਸ ਤੋਂ ਬਾਅਦ ਦਾਲ ਰੱਖਦੇ ਹਾਂ। ਦਾਲ ਦੇ ਵਿੱਚ ਇਹਨੂੰ ਮਿਕਸ ਕਰਕੇ ਫਿਰ ਇਹਨੂੰ ਭੁੰਨ ਲਾਉਣੇ ਤੇ ਹਲੀਮ ਇਨਸ਼ਾਅੱਲਾ ਆਪਣਾ ਕੰਪਲੀਟ ਹੋ ਜਾਣਾ। ਅੱਲਾਹ ਖੈਰ ਰੱਖੇ ਜੀ। ਠੀਕ ਹੋ ਚਲੋ ਜੀ ਸਟਾਰਟ ਹੋ ਗਿਆ ਕੰਮ। ਇਹ ਦੇਖ ਲਓ ਜੀ ਉਧਰ ਲਿਆ ਜ਼ਰਾ। ਇਹ ਤਰੀ ਵੇਖ ਲਓ ਮਾਸ਼ਾਅੱਲਾ ਤਰੀ ਆ ਤਰੋ ਤਰ ਹੋ ਗਈ। ਇਹ ਆ ਗਈ ਤਰੀ। ਇਹਨੂੰ ਆਪਾਂ ਹੁਣ ਲਾਉਣੇ ਥੱਲੇ। ਜਾਰੀ ਰੱਖੀ ਅਸੀਂ ਉਹ ਪਤੀਲਾ ਲਿਆਉਣਾ। ਸਹੀ ਬਣ ਗਿਆ ਨਾ ਕੜੀ ਵਰਗਾ। ਬਸ ਛੱਡੋ ਜੀ। ਬਾਹਰ ਉਹ ਲੈ ਕੇ ਆ ਬਸ ਬਣਾਉਂਦਾ ਰਹੋ। ਆ ਦੇਖੋ ਜੀ ਪੀਲਾ ਹੋ ਜਾਣਾ ਭਾਈ। ਹੋਰ ਪਾਉਣਾ ਸੀ ਕਿਤੇ ਮੈਂ ਤਾਂ ਉਹੀ ਸਮਝਿਆ ਪਾ ਮਾਲ ਕਰ ਕੇ ਸੁਣੇ ਤੈਨੂੰ ਧਿਆਨ ਨਾਲ ਡਿੱਗਿਆ ਜੀ।
ਰੱਖੋ ਇੱਕ ਵਾਰ ਥੱਲੋਂ ਵੇਖੋ ਕਿੱਧਰ ਨੂੰ ਉਹਦੇ ਨੂੰ ਜ਼ਿਆਦਾ ਲਾ ਪਰੇ ਨੂੰ ਇਧਰਲੀ ਸਾਈਡ ਨੂੰ ਜ਼ਿਆਦਾ ਬਾਬਰ ਵਾਲੀ ਸਾਈਡ ਨੂੰ ਪਰੇ ਹਟ ਬਾਬਾ ਪਿੱਛੇ ਨੂੰ ਕਰਨਾ ਅਗਾਂਹ ਨੂੰ ਇੱਧਰ ਨੂੰ ਕਰਨਾ ਨਾ ਤੋਰੋ ਯਾਰ ਹਾਂ ਹਾਂ ਹੁਣ ਠੀਕ ਹੈ ਉਦਾਂ ਹੀ ਵੇਖ ਮੋਬਾਈਲ ਤੋਂ ਲਾਵਾ ਇੱਧਰ ਕਰ ਲਓ ਫਿਰ ਆਪਦੇ ਵੱਲ ਨੂੰ ਹਾਂ ਜੀ ਲਓ ਜੀ ਦਾਲ ਇੱਕ ਹੋਰ ਲੈ ਕੇ ਆਓ ਦੇਖ ਲਾ ਉਧਰ ਆ ਜਾ ਸਾਹਮਣੇ ਹੋਰ ਖੋਲਿਆ ਆਪੋ ਉਰੇ ਲੈ ਇਧਰ ਆ ਉਹ ਇਧਰ ਆ ਕਰਵਾਨ ਪੂਰੇ ਆ ਉੱਧਰ ਉਹ ਸਿੱਧਾ ਉੱਥੇ ਲੈ ਚੱਲਣ ਤੋਂ ਚਲੋ ਜੀ ਆਓ ਜੀ ਦੇਖਦੇ ਹੁਣ ਹੈ ਢੱਕਣ ਲਾ ਕੇ ਜ਼ਰਾ ਲਾ ਲੈ ਤਰੀ ਆਉਣੀ ਸ਼ੁਰੂ ਹੋ ਗਈ ਤਕਰੀਬਨ ਸਾਡਾ ਤਕਰੀਬਨ ਆਪਣਾ ਤਿਆਰ ਹੀ ਹੈ ਹੁਣ ਆਪਾਂ 10 ਤੋਂ 15 ਮਿੰਟ ਦੇਣੇ ਆ ਇਹਨੂੰ ਦਮ ਨਾਲ ਕਿਉਂਕਿ ਜਦੋਂ ਦਮ ਲਾਵਾਂਗੇ ਤਰੀ ਫਿਰ ਆ ਜਾਊਗੀ ਘਿਓ ਜਿੰਨਾ ਹੋਏਗਾ ਬਾਹਰ ਆ ਜਾਏਗਾ ਇਨਸ਼ਾਅੱਲਾ ਸਾਲਨ ਉਹਦੀ ਵਜ੍ਹਾ ਨਾਲ ਜ਼ਾਇਕੇਦਾਰ ਵੀ ਹੋਏਗਾ ਤੇ ਖੂਬਸੂਰਤ ਵੀ ਲੱਗੇਗਾ ਅੱਗ ਤੁਸੀਂ ਸਲੋ ਰੱਖਣੀ ਇੱਥੇ ਜਦੋਂ ਵੀ ਦਮ ਲਾਉਣਾ ਅੱਗ ਸਲੋ ਰੱਖਣੀ ਹੈ ਤਾਂ ਕਿ ਘਿਓ ਚੰਗੀ ਤਰ੍ਹਾਂ ਬਾਹਰ ਆਵੇ ਅੱਗ ਤੇਜ਼ ਦੇ ਉੱਤੇ ਸਾਲਨ ਥੱਲੇ ਲੱਗਣ ਦਾ ਵੀ हाँ जी जनाब सालन साड़ी रेसिपी बिल्कुल कंप्लीट हो चुकी है दे दिया हूँ माशाल्लाह जी ਅੱਛੇ ਰੋਟੀਆਂ ਚੱਕ ਲਈ ਉਹ ਲੈਣ ਗਿਆ ਖੇਤ